ਹਵੇਲੀਆਂ ਦੇ ਹੁੰਦਾ ਸੀ ਮੰਗਲ ਸਿੰਘ, ਬਲਾਕਾ ਸਿੰਘ, ਦੋਵੇਂ ਭਰਾ। ਅੱਛਾ। ਉਹਦਾ ਪੁੱਤਰ ਸੀ ਇੱਕ ਬਚਨ ਸਿੰਘ, ਇੱਕ ਸੁੱਚਾ ਸਿੰਘ, ਤੇ ਜਿਹੜਾ ਮੰਗਲ ਸਿੰਘ ਸੀ ਉਹਦਾ ਪੁੱਤਰ ਸੀ ਹਜੂਰ ਸਿੰਘ। ਅੱਛਾ, ਆ ਗਈ ਜੀ ਸਮਝ? ਆ ਗਈ। ਜਦੋਂ ਆਏ ਨਾ ਨਾਦਰ ਵਾਲੇ ਇਹ ਹੁਣ ਕਰਨ ਵਾਸਤੇ ਮਰਦਮਸ਼ੁਮਾਰੀ, ਤੇ ਉਹ ਨਾ ਦਾਦੇ ਰਾਂ ਸ਼ਨਾਖਤੀਗੜ੍ਹ ਵੇਖਿਆ ਤੇ ਘਰ ਦਾ ਮੈਂ ਨਹੀਂ ਸੀ ਘਰ, ਤੇ ਪੁੱਛਿਆ ਕਿ ਬਈ ਇਹ ਬਜ਼ੁਰਗ ਹਲੇ ਤੱਕ ਜ਼ਿੰਦਾ ਨੇ? ਅੰਮੀ ਨੇ ਆਖਿਆ ਹਾਂ ਜ਼ਿੰਦਾ ਨੇ। ਤੇ ਉਹਨੇ ਆਖਿਆ ਕਿੱਥੇ ਨੇ? ਇਧਰੋਂ ਪੱਠੇ ਚੁੱਕ ਕੇ ਲਗੇ ਹੁੰਦੇ ਹਨ, ਆਂਦੇ ਨੇ ਉਹ ਲਗੇ ਹੁੰਦੇ ਨੇ। ਉਹ ਵੀ ਹੈਰਾਨ ਪਰੇਸ਼ਾਨ ਹੋ ਗਿਆ ਕਿ ਇੰਨੀ ਉਮਰ ਦੇ ਬਜ਼ੁਰਗ ਨੇ ਤੇ ਪੱਠੇ ਚੁੱਕ ਕੇ ਹਲੇ ਵੀ। ਉਹਨੂੰ ਫਿਰ ਨਾਰ ਦੇ ਪੁਲ ਤੇ ਲਿਜਾ ਕੇ ਨਾ ਤੇ ਛੁਰਾ ਫੇਰਿਆ ਨੇ। ਕਿੰਨੇ ਮਾਰਿਆ ਸੀ ਉਹ? ਮੋਚੀ ਨੇ। ਮੋਚੀ ਨੇ? ਹਾਂ। ਤੇ ਉਹ ਸਿੱਖ ਨੂੰ ਉਸ ਆਪਣੇ ਆਪ ਨਾਰ ਤੇ ਖਲੋ ਕੇ ਨਾ ਤੇ ਲੋਕ ਛੋਟੇ ਸਾਟੇ ਉਹਨੂੰ ਮਾਰਦੇ ਰਹੇ। ਉਹ ਡਿੱਗਾ ਨਹੀਂ, ਉਹ ਖੋ ਕੇ ਬਲਮ ਦੂਜੇ ਕੋਲੋਂ ਖਾਣ ਮੁਸਲਮਾਨ ਇੱਥੇ ਮਾਰੀ। ਉਸ ਆ ਕੇ ਇੰਝ ਮਾਰੀ ਦਾ ਤੇ ਨਾਰ ਹੀ ਤਰ ਗਿਆ। ਉਹਨੇ ਆਪਣੇ ਆਪ ਨੂੰ ਮਾਰ ਲਈ? ਆਪਣੇ ਆਪ ਨੂੰ। ਸਾਡੇ ਖੇਡਾਂ ਹੁੰਦੀਆਂ ਕੋਲ ਨਾ, ਕਬੱਡੀ ਖੇਡਣੀ, ਅੱਛਾ, ਰੱਸਾ ਖਿੱਚਣਾ। ਸਹੀ। ਹਾਂ, ਇਹ ਖੇਡਾਂ ਹੁੰਦੀਆਂ ਨਾ। ਬੜੀ ਗੱਲ ਹੈ ਕਿ ਮੁੰਡੇ ਅੱਜ ਕੱਲ੍ਹ ਸੁਹਾਗਾ ਚੁੱਕਣਾ, ਕਿਸੇ ਲੱਠ ਚੁੱਕ ਲੈਣੀ। ਅੱਛਾ, ਆ ਗਈ ਸਮਝ? ਇਹੋ ਜਿਹੇ ਕੰਮ ਮੁੰਡੇ ਕਰਦੇ ਹਨ। ਅੱਗੇ ਫਰਾਂ ਵਾਲਾ, ਅੱਗੇ ਪਤੀਆ ਵਾਲਾ, ਸਹੀ, ਅੱਗੇ ਜੋਗੀਆਂ ਵਾਲਾ, ਅੱਗੇ ਆਕੀਆ ਵਾਲਾ, ਸਹੀ, ਈਸੇ ਵਾਲਾ, ਗਾਜੀ ਵਾਲਾ, ਟੋਡਿਆਂ ਵਾਲਾ। ਤੁਹਾਨੂੰ ਤਾਂ ਸਾਰੇ ਯਾਦ ਨੇ। ਮੁੱਲਾ ਖੂਹ, ਉਹ ਥੂਦਿਆਂ ਤੋਂ ਨਾ ਬੰਦੇ ਪਰੇ ਬਣ ਕੇ ਆਈ। ਅੱਛਾ। ਕਰਾਨ ਚੁੱਕਣਾ ਤੇ ਚਲੋ ਅਸੀਂ ਇਹਦੇ ਨਾਲ ਚੱਲਦੇ ਹਾਂ। ਉਹ ਫਿਰ ਮਸੀਤੇ ਜਿਵੇਂ ਵਾਲੇ ਦਿਨ ਚੁੱਕਿਆ ਸਵੇਰੇ। ਪੂਰਾ ਪਿੰਡ ਸੀ ਇੱਥੋਂ ਦਾ ਵੀ? ਹਾਂ, ਤੇ ਦੇਖਿਆ ਤੇ ਅਜੇ ਉਹ ਮਸੀਤੇ ਬੜਾ ਹੀ ਹੈ ਨਾ, ਤੇ ਮਗਰ ਉਸੇ ਬੰਦਾ ਹੀ ਆ ਗਿਆ, ਲਓ ਤੇਰਾ ਪੁੱਤਰ ਮਾਰ ਗਿਆ। ਪੁੱਤਰ ਜਵਾਨ ਸੀ? ਤੇਰੇ ਨਾਲ ਭਾਰਾ ਨਹੀਂ ਉਹਦੇ ਨਾਲ। ਮਤਲਬ ਝੂਠਾ ਕੁਰਾਨ ਚੁੱਕਿਆ ਦਾ ਕੋਈ? ਅੱਛਾ, ਉਹਨੇ ਕੁਰਾਨ ਚੁੱਕ ਲਿਆ ਫਿਰ ਵੀ? ਸੱਤ ਪੁੱਤਰ ਮਾਰੇ ਉਹਦੇ? ਹਾਂ। अस्सलाम वालेकुम, सत श्री अकाल, आदाब दोस्तों। सब दा पंजाब चैनल की तरफों जे इमराना तुहाडी खिदमत च हाज़र है। 1947 की कहानियाँ रिकॉर्ड करते करते एक नवे पिंड पहुँचे हैं जिसका नाम माड़ी पिंडरा है। माड़ी पिंडरा पिंडर जट्टां दा पिंड सी। 1947 दे विच इत्थे की कुछ होया, इत्थों दे सानू चशमदीद गवाह मिले जिन्हां दी उम्र 147 साल है। उन्हां दी जिंदगी दे ते 1947 दे हालात दे बारे पुछांगे इन्हां बजुर्गां दे कोलों। आओ मिलदे इन्हां बजुर्गां दे नाल ते गलबात सांझी करदे हैं। अस्सलाम वालेकुम बजुर्गो। वालेकुम सलाम जी। की हाल चाल है तुहाडा? अल्हम्दुलिल्लाह, करम शुक्र है। बड़ी मुश्किल लभे तुसीं सानू। अच्छा। हाँ जी, सानू पिंड तो बाहर ही सी, सानू रोड तो पता लग गया बाबा एक इस पिंड दे विच माड़ी पिंडरा 145 साल दा। ਇਹ वाकई सच्ची गल है? ये तो बढ़ गई है। किन्नी उम्र तुहाडी? सही सही दसना। मैं तो अपने 50 ਦੇ ਨੇੜੇ ਪੜ੍ਹਿਆ ਖਾ। 150 ਸਾਲ? ਹਾਂ। ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਅਲੱਗ ਅਲੱਗ ਹੋਏ ਉਦੋਂ ਦਾੜੀ ਬਾਬਾ ਚਿੱਟੀ ਸੀ ਨੇ। ਦਾੜੀ ਚਿੱਟੀ ਸੀ? ਹਾਂ। सही हो गया। नाम की तुहाडा पूरा? रमजान। रमजान। ते तुहाडे वाला साहब दा? मोहम्मद बख्श। मोहम्मद बख्श। ते दादा जी दा? अबादान। अबादान। सही हो गया। अच्छा बुजुर्गो, 150 साल के करीब तुहाडी उम्र पहुंच गई है? जी हाँ। माशाअल्लाह जी। तुहानू ते फिर वावा होश होनी, उस वेले सारा कुछ पता होना इस पिंड दे बारे? पिंड तो उस ਵੇਲੇ समझ पे जिवें ਹੁਣ ਤੂੰ ਹੈ। हाँ जी। ਜਿਹੜੀ ਉਮਰ ਤੇਰੀ ਹੈ, मेरी 32 साल हो गई। ਇੱਕ ਸੋਚਣ ਦੀ ਗੱਲ ਹੈ। ਤੇ ਤੈਨੂੰ ਪਿੰਡ ਦਾ ਨਹੀਂ ਪਤਾ? ਮੈਨੂੰ ਹਰ ਬੰਦੇ ਦਾ ਪਤਾ। ਤੇ ਉਸ ਵਕਤ ਤੇ ਜਾ ਕੇ ਨਾ ਸਿਰਫ ਇੱਕ ਬੰਦਾ ਆ ਜਿੱਥੇ ਆ ਪਾਣੀ ਖੜਾ ਹੈ, ਹਾਂਜੀ, ਇੱਥੇ ਕੌਡੀ ਪੈਂਦੀ ਸੀ, ਫਿਰ ਅਸਾਂ ਖੇਡਦੇ ਹਨ। ਅੱਛਾ। ਪਾਸੋਂ ਪਾਸਾ ਮੁਸਲਮਾਨ ਤੇ ਸਿੱਖ। ਇੱਕ ਬੰਦਾ ਮੇਰੇ ਨਾਲ ਆਕਰਾ ਸੀ ਇੱਥੇ ਸਿੱਖਾਂ 'ਚ। ਕੀ ਨਾਂ ਸੀ ਉਹਦਾ?
ਤਾਰੂ ਭਲਵਾਨ ਅਮਰ ਦਾ ਭਰਾ ਸੀ। ਅੱਛਾ 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 100 ਤੇ 50 ਸਾਲ ਦੇ ਕੋਲ ਪਹੁੰਚ ਗਏ ਤੁਸੀਂ। ਹਾਂ ਮਾਸ਼ਾਅੱਲਾ ਜੀ। ਅੱਛਾ ਇਹ ਦੱਸੋ ਕਿ ਇਹ ਜਿਹੜਾ ਬੈਠੇ ਜਿੱਥੇ ਹੈਂ ਇਹਦਾ ਪੂਰਾ ਨਾਮ ਕੀ ਪਿੰਡ ਦਾ? ਮਾੜੀ ਪਿੰਡਰਾਂ ਮਾੜੀ ਪਿੰਡਰਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਨਾਲ ਇਹਦੇ ਸਾਧੂ ਦਾ ਚੱਕ ਹੂੰ ਵਿਰਕਾ ਮਾਰ ਹੂੰ ਤੇ ਦਬੂਰ ਜੀ ਹਾਂਜੀ ਕੌਲਾ ਵਾਲਾ ਪਿਛਾ ਰਹਿ ਜਾਂਦਾ ਤੇ ਨਾਲ ਖਾਨ ਮੁਸਲਮਾਨ ਅੱਛਾ ਐਸਲਾ ਆ ਗਏ ਖਾਨ ਮੁਸਲਮਾਨ ਦਾ ਛੇਲੇ ਕੇ ਪੱਧਰ ਅੱਗੇ ਉਦੇ ਤੇ ਨਿੱਕੀ ਮਾੜੀ। ਸਹੀ ਹੋ ਗਿਆ। ਆ ਜਿਹੜੀ ਨਿੱਕੀ ਮਾੜੀ ਹੈ ਇਹਨੂੰ ਵੱਡੀ ਮਾੜੀ ਵੀ ਕਿਹਾ ਜਾਂਦਾ ਹੈ। ਐਸ ਮਾੜੀ ਚੋਂ ਜੋ ਗਈ। ਅੱਛਾ ਹਾਂ ਇਹ ਸ਼ੁਰੂ ਤੋਂ ਜਦੋਂ ਹਿੰਦੁਸਤਾਨ ਪਾਕਿਸਤਾਨ ਇੱਕ ਸੀ ਹਾਂ। ਉਦੋਂ ਤੋਂ ਮਾੜੀ ਛੋਟੀ ਬਣੀ ਹੈ ਕਿ ਵਾਧੋ ਬਣੀ ਹੈ? ਪਹਿਲਾਂ ਪਹਿਲਾਂ ਹੀ ਬਣੀ ਸੀ। ਹਾਂ ਇੱਥੋਂ ਦੇ ਜਿਹੜੇ ਰਹਿੰਦੇ ਸੀ ਇੱਥੇ ਵਸਨੀਕ ਹਾਂ ਉਸ ਵੇਲੇ 47 ਤੋਂ ਪਹਿਲੇ ਉਹ ਕਿਹੜੀਆਂ ਕੌਮਾਂ ਸੀ? ਉਹ ਸਿਰਫ ਜਿਹੜੇ ਸਨ ਨਾ ਖੱਤਰੀ ਹਾਂਜੀ ਉਹ ਤੇ ਉਹਨਾਂ ਨੂੰ ਤੇ ਪਤਾ ਹੀ ਨਹੀਂ ਵੀ ਕਿ ਕੀ ਸੀ ਹੂੰ ਤੇ ਜਿਹੜੇ ਸਿੱਖ ਸਨ ਨਾ ਹਾਂਜੀ ਤੇ ਸਿੱਖ ਤੇ ਮੁਸਲਮਾਨ ਇੱਕੋ ਪਿੰਡਾਂ ਦੇ ਸਨ। ਭਿੰਡਰ ਹਾਂ ਸਹੀ ਹੋ ਗਿਆ। ਜੱਟ ਭਿੰਡਰ ਆ। ਹਾਂ ਸਹੀ। ਤੇ ਜਿਹੜੇ ਇਹਨਾਂ ਦੇ ਨਾਂ ਚੇਤਾ ਨੇ ਜਿਹੜੇ ਇੱਥੇ ਮਸ਼ਹੂਰ ਸਿੱਖ ਰਹਿੰਦੇ ਸੀ? ਆ ਮੈਨੂੰ ਨੀ ਬੜਾ ਚੇਤਾ ਹੈ। ਦੱਸੋ। ਹਵੇਲੀਆਂ ਦੇ ਹੁੰਦਾ ਸੀ ਮੰਗਲ ਸਿੰਘ ਬਲਾਕਾ ਸਿੰਘ ਦੋਵੇਂ ਭਰਾ। ਅੱਛਾ ਉਹਦਾ ਪੁੱਤਰ ਸੀ ਇੱਕ ਬਚਨ ਸਿੰਘ ਇੱਕ ਸੁੱਚਾ ਸਿੰਘ ਹੂੰ ਤੇ ਜਿਹੜਾ ਮੰਗਲ ਸਿੰਘ ਸੀ ਉਹਦਾ ਪੁੱਤਰ ਸੀ ਹਜੂਰ ਸਿੰਘ। ਅੱਛਾ ਆ ਗਈ ਇਹ ਸਮਝ? ਆ ਗਈ। ਤੇ ਅੱਗੇ ਆ ਗਿਆ ਕੇਸਰ ਹਾਂਜੀ ਨਾਨਕ ਹੂੰ ਰਾਮ ਸਿੰਘ ਹੂੰ ਪਾਲੀ ਸਹੀ ਹਜ਼ਾਰੂ ਪਤੀ ਵਾਲੇ ਖੂਹ ਤੇ ਹੁੰਦਾ ਸੀ ਰਾਮ ਸਿੰਘ ਹੂੰ ਤੇ ਨਾਮੂ ਸਹੀ ਤੇ ਇੱਥੇ ਜਿੱਥੋਂ ਉਤਰ ਕੇ ਆਏ ਹੋ ਹਾਂਜੀ ਇਹ ਖੂਹ ਤੇ ਹੁੰਦਾ ਸੀ ਬਹਾਦਰ ਸਿੰਘ ਸਹੀ ਹੋ ਗਿਆ। ਲੰਬਰਦਾਰ। ਅੱਛਾ ਲੰਬੜਦਾਰ ਸੀ ਉਹ। ਹਾਂ ਹੂੰ ਤੇ ਪਿੰਡ ਦੇ ਮਸ਼ਹੂਰ ਖੂਹ ਕਿਹੜੇ ਸਨ? ਆ ਠਕਰ ਵਾਲਾ ਅੱਛਾ ਆ ਗਈ ਸਮਝ? ਇਦੋਂ ਪਰਾਂ ਜੇ ਬਾਮਣ ਵਾਲਾ ਹੂੰ ਉਦੋਂ ਪਰਾਂ ਨਵਾਂ ਖੂਹ ਅੱਛਾ ਤੇ ਇਹ ਦਾ ਮੈਂ ਨੰਦੇ ਵਾਲਾ ਅੱਛਾ ਇਹ ਦਾ ਮੈਂ ਜੇ ਸਾਧੂ ਵਾਲਾ। ਹੂੰ ਆ ਗਈ ਸਮਝ? ਹੂੰ ਸਹੀ ਸਹੀ ਸਾਧੂ ਵਾਲਾ ਹਾਂ ਹਾਂ ਅੱਗੇ ਐਮਾ ਖੂਹ ਅੱਛਾ ਅੱਗੇ ਹਵੇਲੀਆਂ ਮੰਗਲ ਸਿੰਘ ਵਾਲੀਆਂ ਬਲਾਕਾ ਸਿੰਘ ਅੱਛਾ ਅੱਗੇ ਤਰੜਾ ਸਹੀ 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 ਅੱਗੇ ਫਰਾਂ ਵਾਲਾ ਹੂੰ ਅੱਗੇ ਪਤੀ ਵਾਲਾ ਸਹੀ ਅੱਗੇ ਜੋਗੀਆਂ ਵਾਲਾ ਹੂੰ ਅੱਗੇ ਆਕੀ ਵਾਲਾ ਸਹੀ ਈਸੇ ਵਾਲਾ ਗਾਜੀ ਵਾਲਾ ਟੋਡਿਆਂ ਵਾਲਾ ਹੂੰ ਤੁਹਾਨੂੰ ਤਾਂ ਸਾਰੇ ਯਾਦ ਨੇ। ਮੁੱਲਾ ਖੂਹ ਆ ਦੋ ਖੂਹ ਆ ਪਿੰਡ ਹੀ ਵਗਦੇ ਸਨ। ਅੱਛਾ ਵਗਦੇ ਸੀ। ਹਾਂ ਤੁਹਾਡੀ ਕਿਹੜੀ ਬਰਾਦਰੀ ਹੈ? ਅਸੀਂ ਬਾਜਵੇ ਦੇ ਵਿੱਚ ਰਹਿੰਦੇ ਹਾਂ ਸਾਨੂੰ ਇਹਨਾਂ ਕੋ ਪਤਾ ਬਾਜਦੇ ਹਾਂ। ਅੱਛਾ ਬਾਜਵੇ। ਹਾਂ ਬਾਜਵੇ ਜੱਟ। ਹਾਂ ਸਹੀ ਹੋ ਗਿਆ। ਤੁਹਾਡੇ ਬਜ਼ੁਰਗ ਜੱਦੀ ਪੁਸ਼ਤੀ ਐਸੇ ਪਿੰਡ ਦੇ ਸੀ? ਹਾਂ ਲੰਬੜਦਾਰ ਕਿੰਨੇ ਸੀ ਪਿੰਡ ਦੇ? ਕਿੰਨੀਆਂ ਲੰਬੜਦਾਰੀਆਂ ਸੀ? ਮੁਸਲਮਾਨਾਂ 'ਚ ਕਿੰਨੀਆਂ ਸੀ? ਇਹ ਪਿੰਡ ਜੀ 5 ਦਵੰਜੀ ਹੂੰ 3 ਹਿੱਸੇ ਸਿੱਖਾਂ ਦੇ ਸਨ ਅੱਛਾ ਤੇ 2 ਹਿੱਸੇ ਮੁਸਲਮਾਨਾਂ ਦੇ ਸਨ। ਸਹੀ। ਆ ਗਏ ਸਨ 3 ਨੰਬਰਦਾਰ ਉਧਰ ਸਨ ਇੱਕ ਇੱਧਰ ਸੀ। ਅੱਛਾ 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 ਉਹਨਾਂ ਦੇ ਨਾਂ ਯਾਦ ਨੇ? ਹਾਂ ਦੱਸੋ। ਇੱਕ ਬਹਾਦਰ ਹੂੰ ਤੇ ਇੱਕ ਨਾਨਕ ਅੱਛਾ ਤੇ ਇੱਕ ਦੂਜਾ ਸੀ ਪਾਲੀ। ਅੱਛਾ ਪਾਲੀ। ਹੂੰ ਅੱਛਾ ਇਹ ਸਨ। ਉਸ ਵੇਲੇ ਸਕੂਲ ਹੈ ਸੀ ਪਿੰਡ ਦੇ ਵਿੱਚ? ਹਾਂ ਸਕੂਲ ਆ 5 ਮਾਤਾ ਦਾ ਸਕੂਲ ਸੀ। 5 ਜਮਾਤਾਂ ਦਾ। ਹਾਂ ਹੂੰ ਤੁਸੀਂ ਜਾਂਦੇ ਰਹੇ ਹੋ ਆਪਣੇ ਦੌਰ ਦੇ ਵਿੱਚ ਸਕੂਲੇ ਪੜ੍ਹਦੇ ਨਹੀਂ ਰਹੇ? ਅਸੀਂ ਨਹੀਂ ਗਏ ਐਵੇਂ ਝੂਠ ਮਾਰੀ ਜਾਈਏ। ਕੀ ਕਰਦੇ ਹੁੰਦੇ ਸੀ ਉਸ ਵੇਲੇ ਤੁਸੀਂ? ਆ ਮਾਲ ਡੰਗਰ ਤੇ ਵਾਈ ਜੋਤੀ। ਹੂੰ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸ 'ਚ ਕਿੱਦਾਂ ਸੀ? ਚੰਗੇ ਸਨ ਬੜੇ ਰਲ ਕੇ ਵਸਦੇ ਠੀਕ ਆ। ਹੂੰ ਤੁਹਾਡਾ ਕਿਹੜੇ ਘਰ ਨਾਲ ਸੀ ਜ਼ਿਆਦਾ? ਅਸੀਂ ਇੱਥੇ ਜ਼ਿਆਦਾ ਪਿੰਡ ਰਾਂਚ ਹੀ ਆਹਲਾ ਮੈਂ। ਅੱਛਾ ਮੁਸਲਮਾਨਾਂ ਦੇ ਵਿੱਚ। ਹਾਂ ਸਹੀ ਹੋ ਗਿਆ। ਚੌਧਰੀ ਜਿਹੜਾ ਸੀ ਸਭ ਨੂੰ ਜ਼ਿਆਦਾ ਜ਼ਮੀਨ ਭਾਂਡੇ ਵਾਲਾ ਸਿੱਖਾਂ ਵਿੱਚ ਕਿਹੜਾ ਸੀ? ਜ਼ਿਆਦਾ ਜ਼ਮੀਨ ਸੀ? ਬਲਾਕਾ ਸਿੰਘ ਹੂੰ ਤੇ ਮੰਗਲ ਸਿੰਘ ਅੱਛਾ
ਤੇ ਪਤੀ ਵਾਲੇ ਰਾਮ ਸਿੰਘ। ਅੱਛਾ, ਮਰਲਿਆਂ 'ਚ ਇਹ ਵੱਧ ਸਨ। ਸਹੀ 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 ਸਹੀ। ਤੇ ਇਹ ਜਿਹੜੇ ਸਨ ਇੱਥੇ ਖੱਤਰੀ ਰਹਿੰਦੇ, ਇਹਨਾਂ ਦੀ ਵੀ ਜ਼ਮੀਨ ਹੈ ਸੀ? ਆਹ ਇਹਨਾਂ ਦੇ ਨਾਂ ਚੇਤਾ ਨੇ? ਚੇਤਾ ਹੈ। ਇਹਨਾਂ ਦੇ ਵੀ ਨਾਂ ਦੱਸੋ। ਇੱਕ ਦਾ ਨਾਂ ਲੱਭੇ ਸ਼ਾਹ, ਹੂੰ। ਇੱਕ ਦਾ ਨਾਂ ਮੁਨਸ਼ੀ, ਅੱਛਾ ਇੱਕ ਦਾ ਨਾਂ ਹਵੇਲੀ, ਅੱਛਾ ਤੇ ਦੂਜਾ ਹੈ ਲੱਭੇ ਸ਼ਾਹ। ਅੱਛਾ ਅੱਛਾ। ਉਹਦਾ ਉਹ ਖੂਹ ਨੰਦੇ ਵਾਲਾ। ਹੂੰ, ਸਹੀ ਹੋ ਗਿਆ। ਤੇ ਉਹ ਉੱਥੇ ਉਹ ਖੂਹ ਦੇ ਬਾਮਣ ਹੁੰਦਾ ਹੈ, ਹੂੰ। ਸੁੰਦਰ ਬਾਮਣ। ਅੱਛਾ, ਸੁੰਦਰ ਸੀ ਉਹਦਾ ਨਾਂ। ਹਾਂ ਉਹਨਾਂ ਦੀ ਵੀ ਵਾਹਵਾ ਜ਼ਮੀਨ ਸੀ। ਹਾਂ ਬਾਮਣ ਵਾਲੇ। ਇਹ ਦੁਕਾਨਾਂ ਵੀ ਕਰਦੇ ਸੀ ਇੱਥੇ ਖੱਤਰੀ? ਆਪ ਦੁਕਾਨਾਂ ਬੜੀਆਂ ਸਨ, ਤੋੜ ਬਾਜ਼ਾਰ ਹੀ ਦੁਕਾਨਾਂ ਦਾ ਵਿੱਚ ਪਿੰਡ ਦੇ। ਅੱਛਾ, ਇੱਥੇ ਬਾਜ਼ਾਰ ਹੁੰਦਾ ਸੀ? ਜੀ ਹਾਂ। ਹੁਣ ਇਹ ਦੱਸੋ, ਪਿੰਡ ਦੇ ਵਿੱਚ ਮੇਲਾ ਕਿੱਥੇ ਕਿੱਥੇ ਲੱਗਦਾ ਸੀ? ਉਹ ਮੇਲਾ ਹੂੰ। ਪਰ ਬਾਬਾ ਸ਼ਾਹ ਦਰਗਾਹ ਦੀ ਦਰਬਾਰ ਹੈ, ਅੱਛਾ, ਉੱਥੇ ਪਿੰਡ ਦੇ ਵਿੱਚ ਘਰ ਸੀ? ਹਾਂ, ਉੱਤੇ ਗੋਲ ਸ਼ਰਕ ਦੇ ਵੇ। ਅੱਛਾ ਅੱਛਾ ਅੱਛਾ। ਤੇ ਕਦੋਂ ਲੱਗਦਾ ਸੀ ਮੇਲਾ? ਦੂਜੀ ਜਮਾਰਾ ਪਾਦਰ ਹੋਵੇ ਪਾਦਰੋਂ ਦੀ ਵਾਹਵਾ ਮੇਲਾ ਲਾਉਂਦੇ ਸੀ ਸਿੱਖ ਵੀ ਉਦੋਂ? ਆ ਕੀ ਹੁੰਦਾ ਸੀ? ਕਬੱਡੀ ਹੁੰਦੀ ਸੀ, ਖਾਣ ਪੀਣ ਹੁੰਦਾ ਸੀ ਜਾਂ ਖਾਣ ਪੀਣ ਵੀ ਬਹੁਤ ਸੀ। ਹਾਂਜੀ, ਘੋਲ ਵੀ ਹੁੰਦੇ ਸਨ, ਹੂੰ, ਕੌਡੀ ਵੀ ਹੁੰਦੀ ਸੀ। ਸਹੀ। ਹਾਂ ਤੇ ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਹੈ ਸੀ? ਹਾਂ ਕੀ ਨਾਂ ਸੀ? ਈਦਾ ਮਾਛੀ। ਈਦਾ ਮਾਛੀ। ਹਾਂ ਵਾਹਵਾ ਪਹਿਲਵਾਨੀ ਕਰਦਾ ਸੀ? ਹਾਂ ਤੇ ਚੇਲੇ ਕੇ ਮਮਸਨ ਕਸ਼ਮੀਰੀ। ਅੱਛਾ, ਤੇ ਸਿੱਖਾਂ ਦੇ ਵਿੱਚ ਕੋਈ ਹੈਗਾ ਸੀ ਪਹਿਲਵਾਨ? ਤੇ ਤਾਰੂ ਸਿੱਖ ਸੀ ਤੇ ਪਹਿਲਵਾਨ ਕੇ। ਅੱਛਾ ਈਦੇ ਮਾਛੀ ਦੇ ਪਿੱਛੇ ਤਾਰੂ ਹੋਇਆ। ਅੱਛਾ। ਹਾਂ ਅੰਬਰ ਦਾ ਭਰਾ। ਤੁਸੀਂ ਇਹਦੀਆਂ ਕੋਲੀਆਂ ਕਬੱਡੀਆਂ ਵੇਖਦੇ ਰਹੇ ਹੋ? ਹਾਂ ਕਿਹੜਾ ਕਿਹੜਾ ਮੇਲਾ ਆਪਣੀ ਹੋਸ਼ 'ਚ ਵੇਖਿਆ ਉਦੋਂ? ਮੇਲੇ ਤੇ ਬਥੇਰੇ ਇੱਥੇ ਲੱਗਦੇ ਹੁਣ ਬੁਰਜੀ ਲੱਗਣਾ ਤੇ ਆਪਣਾ ਬੱਦਰ ਤੇ ਛੰਝ ਪੈਂਦੇ ਸੀ। ਅੱਛਾ ਸਿੱਖ ਪਾਉਂਦੇ ਹਨ ਇੱਥੇ ਆ ਛੰਝ ਪੈਂਦੀ ਸੀ ਤਤਲੀ। ਬੜਾ ਮੁਲਕ ਇਕੱਠਾ ਹੁੰਦਾ, ਪਹਿਲਵਾਨ ਦੂਰੋਂ ਆਉਂਦੇ ਹਿੰਦੁਸਤਾਨ 'ਚ ਵੀ। ਅੱਛਾ, ਪਿੰਡ ਦੇ ਵਿੱਚ ਮੰਦਿਰ ਕਿੰਨੇ ਸੀ ਤੇ ਗੁਰਦੁਆਰੇ ਕਿੰਨੇ ਸੀ? ਸਾਡੇ ਪਿੰਡ ਗੁਰਦੁਆਰਾ ਇੱਕੋ ਹੀ ਸੀ ਜੀ। ਖੇਡਾਂ ਖੂਡਾਂ ਕਿਹੜੀਆਂ ਹੁੰਦੀਆਂ ਸੀ ਤੁਹਾਡੇ ਦੌਰ 'ਚ? ਸਾਡੇ ਖੇਡਾਂ ਹੁੰਦੀਆਂ ਘੋਲਣਾ, ਹੂੰ। ਕੌਡੀ ਖੇਡਣੀ, ਅੱਛਾ, ਰੱਸਾ ਖਿੱਚਣਾ। ਸਹੀ। ਹਾਂ ਇਹ ਖੇਡਾਂ ਹੁੰਦੀਆਂ ਨੇ। ਹੂੰ ਬੜੀ ਗੱਲ ਹੈ ਕਿ ਮੁੰਡੇ ਅੱਜ ਕੱਲ੍ਹ ਸੁਹਾਗਾ ਚੁੱਕਣਾ, ਹੂੰ। ਕਿਸੇ ਲੱਠ ਚੁੱਕ ਲੈਣੀ। ਅੱਛਾ, ਆ ਗਈ ਸਮਝ? ਇਹੋ ਜਿਹਾ ਕੰਮ ਮੁੰਡੇ ਕਰਦੇ ਹਨ, ਸੁਹਾਗਾ ਚੁੱਕਣਾ। ਤੁਹਾਡੇ ਹਾਣੀ ਮੁੰਡੇ ਜਿਹੜੇ ਸਿੱਖਾਂ ਦੇ ਸੀ, ਹਾਂ ਉਹਨਾਂ ਦੇ ਨਾਂ ਚੇਤਾ ਨੇ ਜਿਨ੍ਹਾਂ ਨਾਲ ਤੁਸੀਂ ਖੇਡਦੇ ਰਹੇ ਹੋ? ਜਾਂ ਉਹ ਬਾਲ ਸਨ ਦੇ ਤਰੋਂ ਦਾ ਮੈਨੂੰ ਪਤਾ ਹੈ। ਜਿਹੜੇ ਜਿਹੜੇ ਨਾਂ ਯਾਦ ਨੇ ਦੱਸੋ। ਹਜੂਰ ਸਿੰਘ ਦੱਸਿਆ ਅੱਛਾ ਤੇ ਸੁੱਚਾ ਸਿੰਘ ਤੇ ਬਚਨ ਸਿੰਘ। ਅੱਛਾ, ਇਹ ਤੁਹਾਡੇ ਹਾਣੀ ਸੀ? ਹਾਂ, ਨਹੀਂ ਹਾਣੀ ਤੇ ਨਹੀਂ ਸਨ, ਪਰ ਫਿਰ ਵੀ ਨਾ ਬਾਹਰ ਅੰਦਰ ਫਿਰਦੇ ਟੁਰਦੇ ਇੱਕੋ ਜਿਹੇ ਦਿਖਦੇ ਸਨ। ਅੱਛਾ ਅੱਛਾ ਅੱਛਾ। ਤੇ ਇਹ ਹੁਣ ਦੱਸੋ ਕਿ ਜਿਹੜੇ ਸਿੱਖ ਜਾਂ ਹਿੰਦੂ ਇੱਥੇ ਰਹਿੰਦੇ ਸੀ, ਜੀ ਜਦੋਂ ਉਜਾੜੇ ਪਏ, ਹਾਂ ਉਹ ਲੋਕ ਇੱਥੋਂ ਕਿੱਦਾਂ ਗਏ? ਉਹ ਕਿੱਦਾਂ ਗਏ? ਹਾਂਜੀ, ਉਹ ਅਸੀਂ ਆਪ ਛੱਡ ਕੇ ਆਏ। ਨਹੀਂ ਕਿਵੇਂ ਪਤਾ ਲੱਗਿਆ ਉਹਨਾਂ ਨੂੰ? ਉਹਨਾਂ ਨੇ ਕੋਈ? ਯਾਰ ਮੈਂ ਪਹਿਲਾਂ ਅੱਗ ਲੱਗੀ ਮਰਾਲੀ ਵਾਲੇ। ਅੱਛਾ। ਆ ਗਈ ਸਮਝ? ਹੂੰ। ਤੇ ਫਿਰ ਜਥਮ ਹੋਇਆ ਇਹਦਾ ਸ਼ੇਰੇ ਕੋਟੀਏ ਦਾ। ਅੱਛਾ, ਉਦੋਂ ਮੈਂ ਇੱਥੇ ਹੀ ਬੈਠੇ ਸੀ? ਹਾਂ ਅੱਛਾ। ਤੇ ਇਹ ਸਨ ਦੋ ਭਰਾ ਸ਼ਾਹ ਸੈਯਦ, ਹੂੰ। ਅਸਗਰ ਸ਼ਾਹ ਤੇ ਅੱਛਾ, ਅਕਬਰ ਸ਼ਾਹ। ਇਹ ਕਿੱਥੋਂ ਦੇ ਸਨ? ਇਹ ਨਹੀਂ ਜੀ ਪਤਾ। ਉਹਨਾਂ ਗੱਡੀ ਮਾਰੀ ਸੀ ਕਿੰਨੇ? ਅਕਬਰ ਸ਼ਾਹ ਨੇ। ਅੱਛਾ। ਹਿੰਦੁਸਤਾਨੋਂ ਗੱਡੀ ਜਿਹੜੀ ਚੱਲੀ ਸੀ ਨਾ, ਹੂੰ। ਤੇ ਉਹ ਮਾਰੀ ਸਾਰੀ। ਅੱਛਾ। ਤੇ ਇਹਦੇ ਜਥਾ ਮਾਰਿਆ 5 ਸਾਲ ਇੱਥੇ ਲਾਸ਼ਾਂ ਹੀ ਪਈਆਂ ਨੇ, ਹੱਡੀਆਂ ਸੇ ਪਾਇਆ ਸੀ। 5 ਸਾਲ? ਹਾਂ, ਇਹਨਾਂ ਕੋ ਮੁਲਕ ਮਰਿਆ ਸੀ, ਦੇਖਾ ਹੀ ਲੱਗ ਗਿਆ ਸੀ। ਉਹ ਮਸ਼ੀਨ ਜਿਹੜੀ ਉਸ ਗੱਲ ਨੇ ਰੱਖੀ ਸੀ ਨਾ, ਕਿੰਨੇ? ਸ਼ੇਰੇ ਕੋਟੀਏ, ਹੂੰ। ਜੇ ਉਹ ਸਿੱਧੀ ਚੱਲ ਜਾਂਦੀ ਤੇ ਉਹ ਸਦਾ ਮੁਲਕ ਹੀ ਮਾਰ ਜਾਣਾ ਸੀ। ਨਹੀਂ, ਉਹ ਕਹਿੰਦੇ ਨੇ ਉਹਦੀ, ਕਈ ਲੋਕ ਦੱਸਦੇ ਨੇ ਕਿ ਉਹਦੀ ਆਪਣੀ ਗਨ ਕਿਸੇ ਉੱਤੇ ਚੱਲ ਗਈ, ਆਪਣੇ ਜੱਥੇ ਦੇ ਉੱਤੇ। ਇਹ ਗੱਲ ਨਹੀਂ ਐਵੇਂ ਕਰੋ। ਇਹਦੀ ਗੱਲ ਅਗਰ ਤੁਹਾਨੂੰ ਪੂਰੀ ਇਲਮ ਆ ਤਾਂ ਸਾਨੂੰ ਦੱਸੋ। ਕੋਈ ਗੱਲ ਨਹੀਂ ਪੁੱਠੀ ਚੱਲੀ। ਹੂੰ। ਹਾਂ, ਚਲਾਉਂਦੇ ਸਿੱਧੀ ਸਨ, ਜ਼ਰੂਰ ਚੱਲਦੀ ਪੁੱਠੀ ਸੀ, ਪਰ ਗੋਲੀ ਬਾਹਰ ਉਹਦੀ ਨਿਕਲੀ ਕੋਈ ਨਹੀਂ। ਨਿਕਲੀ ਕੋਈ ਨਹੀਂ? ਨਾ ਹੂੰ। ਮਾਰੇ
ਇਮਾਮ ਨੇ ਪਾਕਿਸਤਾਨ 'ਚ ਸੈਯਦ ਨੇ। ਅੱਛਾ, ਹਾਂ ਕਿੰਨਾ ਕੁ ਸਿੱਖ ਉਦੋਂ ਮਰਿਆ ਹੋਣਾ ਇੱਥੇ? 14 ਕੁ ਪਿੰਡਾਂ ਦੇ ਸਨ। ਸਿੱਖ ਉਹ ਜੱਥੇ ਦੇ ਵਿੱਚ? ਹਾਂ ਹੂੰ, ਆ ਕੁਝ ਜਣਾ ਤੋਂ ਲਾ ਕੇ ਸਾਰਾ ਇਕੱਠਾ ਗਰੁੱਪ ਨਿਕਲਿਆ ਸੀ ਨਾ ਬੰਨੇ। ਹਾਂਜੀ। ਉਹਦੀ ਸ਼ੇਰੇ ਕੋਠੀ ਪਨਾਹ ਲੈ ਕੇ ਪਏ, ਇਹਦੇ ਕੋਲ ਤੇ ਹਥਿਆਰ ਹੈ ਔਰ ਤੇਰੇ ਕੋਲ ਮਾੜਾ ਚੰਗਾ ਕੁੱਕੂ ਫੜਿਆ ਹੈ, ਅੱਛਾ। ਉਹਦੇ ਕੋਲ ਬੰਦੂਕ ਹੈ, ਦੂਜੇ ਕੋਲ ਰਫਲ, ਇਹ ਉਹ ਆਈਆਂ ਉਹ ਹੈ, ਇਸ ਤਰ੍ਹਾਂ ਕਰਕੇ ਉਹਦੀ ਜ਼ਿਆਦਾ ਪਨਾਹ ਲੈ ਕੇ ਟੁਰੇ ਸਾਂ ਤੇ ਉਹ ਚੱਲੀ ਕੋ ਨਾ। ਜਦੋਂ ਇਹ ਜੱਥਾ ਮਰਿਆ ਸੀ ਜੀ ਤੁਸੀਂ ਉਦੋਂ ਇਸ ਪਿੰਡ ਦੇ ਵਿੱਚ ਮੌਜੂਦ ਸੀ? ਬਿਲਕੁਲ ਕਿ ਤੈਨੂੰ ਦੱਸਣ ਤੇ ਡੈਮ ਮੈਂ ਜਵਾਨ ਉਸੇ ਤਰ੍ਹਾਂ ਨਹੀਂ ਹੋ ਹੈਗੇ, ਤੁਸੀਂ ਜਵਾਨ ਸੀ, ਦਾੜੀ ਤੁਹਾਡੀ ਚਿੱਟੀ ਸੀ। ਹਾਂ ਮੈਂ ਪੁੱਛ ਰਿਹਾ ਉਸ ਵੇਲੇ ਤੁਸੀਂ ਇਹ ਪਿੰਡ ਦੇ ਵਿੱਚ ਸੀ ਹਾਂ ਤੇ ਉਦੋਂ ਦੇ ਇਸ ਪਿੰਡ ਦੇ ਸਿੱਖ ਜਿਹੜੇ ਸੀ ਉਸ ਉਦੋਂ ਨਿਕਲ ਗਏ ਸੀ ਕਿ ਉਸ ਤੋਂ ਬਾਅਦ ਨਿਕਲੇ ਨੇ? ਉਦੋਂ ਪਿੱਛੇ। ਅੱਛਾ, ਉਸ ਤੋਂ ਬਾਅਦ ਹਾਂ ਇਹਨਾਂ ਨੂੰ ਜਦੋਂ ਪਤਾ ਲੱਗਿਆ ਹੋਣਾ ਕਿ ਉੱਥੇ ਜੱਥਾ ਮਾਰਿਆ ਗਿਆ ਤੇ ਡਰ ਗਏ ਹੋਣੇ ਨੇ ਸਿੱਖ। ਬੜੇ ਇਹ ਆ ਨਿੱਕੀ ਮਾੜੀ ਜਿਹੜੇ ਨਾ ਸਾਰੀ ਆਵਰਾਂ ਹੀ ਆ ਗਈ। ਤੁਹਾਡੇ ਪਿੰਡ ਹਾਂ ਤੇ ਇੱਥੋਂ ਫਿਰ ਨਾ ਇੱਥੋਂ ਦਾ ਕਿਹੜਾ ਸਿੱਖ ਮਸ਼ਹੂਰ ਸੀ ਨਿੱਕੀ ਮਾਰੀ ਦਾ? ਨਿੱਕੀ ਮਾੜੀ ਦਾ ਹੂੰ, ਖੱਤਰੀ ਸੀ ਉੱਥੇ ਮਸ਼ਹੂਰ, ਹੋਰ ਸਿੱਖ ਕੋਣੀ ਸੀ। ਕੀ ਨਾਂ ਸੀ ਉਹਦਾ ਖੱਤਰੀ? ਉਹ ਬੂਟੇ ਸ਼ਾਹ। ਅੱਛਾ, ਬੂਟੇ ਸ਼ਾਹ। ਹਾਂ ਸਹੀ। ਉਹ ਸੇਠ ਸੀ ਅੱਛਾ 10 ਪਿੰਡਾਂ ਦਾ। ਅੱਛਾ, ਹਾਂ ਉਹ 10 ਪਿੰਡਾਂ ਦਾ ਸੇਠ ਇਸ ਤਰ੍ਹਾਂ ਸੀ ਕਿ ਇਸ ਪਿੰਡ ਵੀ ਢੱਗਾ ਲੈ ਦੇਣਾ, ਦਾਣੇ ਲੈ ਦੇਣੇ ਨੇ, ਬੱਚੇ ਦਾ ਕਿਸੇ ਦਾ ਵਿਆਹ ਤਾਂ ਉਹਨੂੰ ਪੈਸੇ ਦੇ ਦੇਣੇ। ਅੱਛਾ, ਉਹ ਖੁੱਲੇ ਦਿਲ ਦਾ ਬੰਦਾ ਸੀ। ਹਾਂ ਉਹ 10 ਪਿੰਡਾਂ ਦਾ ਸੇਠ ਸੀ। ਸਹੀ ਸਹੀ ਸਹੀ। ਹਾਂ ਵੱਡੇ ਸਵੇਰੇ ਖੁਰਜੀ ਭਰ ਲੈਣੀ ਪੈਸਿਆਂ ਦੀ, ਹੂੰ, ਅੱਜ ਤੇਰੇ ਕੋਲ ਤੇ ਕੱਲ੍ਹ ਹੈ ਭਾਈ ਕੋਲ ਤੇ ਅੱਜ ਉਹਦੇ ਕੋਲ, ਅੱਡੋ ਅੱਡ ਪਿੰਡਾਂ 'ਚ ਫੇਰਾ ਮਾਰਨਾ, ਪਰ ਕਿਸੇ ਕੋਲ ਲਿਆਰਾ ਨਹੀਂ ਤਾਂ ਪੈਸੇ ਲਓ ਆ ਟੱਗਾ ਨਹੀਂ ਤੇ ਟੱਗਾ ਲੈ ਲਓ, ਅੱਛਾ, ਮਦਦ ਕਰਦਾ ਸੀ ਲੋਕਾਂ ਦੀ। ਦਾਣੇ ਲੈਣੇ ਤੇ ਦਾਣੇ ਲਓ, ਉਹ ਇਸ ਤਰ੍ਹਾਂ ਨਾਲ। ਅੱਛਾ, ਉਹ ਵੀ ਫਿਰ ਸਾਰੇ ਇੱਥੇ ਆ ਗਏ ਤੁਹਾਡੇ ਪਿੰਡ? ਹਾਂ ਇੱਥੋਂ ਫਿਰ ਸਾਡੇ ਪਿੰਡ ਮਰੇ ਨੇ ਜੀ 2 ਬੰਦੇ ਇੱਥੇ? ਇੱਥੇ। ਉਹ ਕਿਦਾਂ? ਉਹ ਇੱਕ ਮਰਿਆ ਰਾਮ ਸਿੰਘ ਹੂੰ, ਪਤੀ ਵਾਲਾ, ਉਹ ਨਿੱਕੀ ਮਾੜੀ ਦੀ ਹੱਦ ਉੱਤੇ ਉਹਦਾ ਡੇਰਾ, ਅੱਛਾ। ਤੇ ਇੱਕ ਮਰਿਆ ਮੁਨਸ਼ੀ ਖੱਤਰੀ। ਉਹ ਕਿੱਦਾਂ ਮਰੇ? ਉਹ ਖੱਤਰੀ ਨੂੰ ਆਸਾਂ ਪੇ ਤੂੰ ਕਲਮਾ ਪੜ੍ਹ ਲੈ, ਕੌਣ ਕਹਿੰਦੇ ਸੀ? ਮੁਸਲਮਾਨ ਪਰ ਨਹੀਂ ਜਾਣਾ ਤੇ ਕਲਮਾ ਪੜ੍ਹ ਲੈ, ਅੱਛਾ। ਤੇ ਜੇ ਜਾਣਾ ਹੀ ਤੇ ਤੈਨੂੰ ਛੱਡ ਆਉਣੇ ਆ। ਹੂੰ, ਉਹ ਆਸੀ ਮੇਰੇ ਅੰਦਰ ਕਲਮਾ ਪੜ੍ਹਦਾ ਨਹੀਂ। ਅੱਛਾ। ਉਹਨੂੰ ਫਿਰ ਇਹ ਨਾਰ ਦੇ ਪੁੱਲ ਤੇ ਲਿਜਾ ਕੇ ਨਾ ਤੇ ਛੁਰਾ ਫੇਰਿਆ ਨੇ ਕਿੰਨੇ ਮਾਰਿਆ ਸੀ ਉਹ? ਮੋਚੀ ਨੇ। ਮੋਚੀ ਨੇ? ਹਾਂ ਤੇ ਉਹ ਸਿੱਖ ਨੂੰ ਉਸ ਆਪਣੇ ਆਪ ਨਾਰ ਤੇ ਖਲੋ ਕੇ ਨਾ ਤੇ ਲੋਕ ਛੋਟੇ ਸਾਟੇ ਉਹਨੂੰ ਮਾਰਦੇ ਰਹੇ, ਉਹ ਡਿੱਗਾ ਨਹੀਂ, ਉਹ ਖੋ ਕੇ ਬਲਮ ਦੂਜੇ ਕੋਲੋਂ ਇਹ ਖਾਨ ਮੁਸਲਮਾਨ ਇੱਥੇ ਮਾਰੀ, ਉਸ ਆ ਕੇ ਇੰਝ ਮਾਰੀ ਦਾ ਵਾ ਤੇ ਨਾਰ ਹੀ ਤਰ ਗਿਆ ਅੱਛਾ, ਉਹਨੇ ਆਪਣੇ ਆਪ ਨੂੰ ਮਾਰ ਲਈ? ਆਪਣੇ ਆਪ ਨਾਲ। ਉਦੋਂ ਫਿਰ ਉਹ ਪਿੰਡ ਪੂਰਾ ਸਿੱਖਾਂ ਦਾ ਇੱਥੇ ਹੀ ਸੀ ਕਿ ਜਦੋਂ ਉਹਨਾਂ ਨੇ ਮਾਰਿਆ? ਆ ਇੱਥੇ ਸਨ। ਇਹ ਜਿਹੜੇ 2 ਮਰੇ ਨੇ ਬੰਦੇ, ਹਾਂ ਇਹ ਉਦੋਂ ਸਿੱਖ ਤੁਸੀਂ ਕਹਿੰਦੇ ਫਿਰ ਇੱਥੇ ਸੀ ਪਿੰਡ ਦੇ ਵਿੱਚ? ਹਾਂ ਤੇ ਉਦੋਂ ਸਿੱਖਾਂ ਨੇ ਬਦਲਾ ਲੈਣ ਦੀ ਜਾਂ ਤੁਹਾਨੂੰ ਕੁਝ ਕਹਿਣ ਦੀ ਕੋਸ਼ਿਸ਼ ਨਹੀਂ ਨਾ ਨਾ ਕੀਤੀ? ਕੁਝ ਵੀ ਨਾ, ਉਹਨਾਂ ਨੂੰ ਆਪਣੀ ਸੀ ਇਹ ਵੇਖੋ, ਇੱਕ ਮੇਰਾ ਮਤ ਤੁਸੀਂ ਆ 4-5 ਹੀ ਆਇਓ ਨਾ ਹਾਂਜੀ। ਹੈਂ, ਇਸ ਪਿੰਡ ਨੂੰ ਤੁਸੀਂ ਕੀ ਕਰ ਸਕਦੇ ਹੋ? ਹੂੰ ਪਿੰਡ ਸਾਰੇ ਨਾਲ ਤੁਸੀਂ ਪੂਰੇ ਆ ਜਾਓ, ਹੂੰ ਹੂੰ। ਬਸ ਐਸੇ ਹੀ ਕੋਈ ਪਨਾਹ ਲੈ ਕੇ ਪਰਲੇ ਪਿੰਡੋਂ ਆ ਗਿਆ, ਪਨਾਹ ਲੈ ਕੇ ਪਰਲੇ ਅੱਛਾ, ਪਿੰਡ। ਫਿਰ ਤੁਸੀਂ ਲੋਕਾਂ ਨੇ ਫਿਰ ਉਹਨਾਂ ਨੂੰ ਕਿਸ ਟਾਈਮ ਨਿਕਲੇ ਇਸ ਪਿੰਡੋਂ? ਉਹਨਾਂ ਨੂੰ ਸ਼ਾਮ ਵੇਲੇ ਰੋਟੀ ਪਾਣੀ ਖਵਾਇਆ ਅੱਛਾ, ਤੇ ਇਹ ਨਾਰੇ ਪਾ ਲਏ, ਚੋਲ ਕਾਣੇ ਸੱਚੇ ਸੌਦੇ ਛੱਡ ਆਏ। ਕੌਣ ਕੌਣ ਗਿਆ ਸੀ ਛੱਡਣ? ਸਾਰਾ ਪਿੰਡ ਗਿਆ ਕੇ, ਮੁਲਕ ਥੋੜਾ ਗਿਆ, ਘੋੜੀਆਂ ਛੱਡਣ ਗਏ ਹਾਂ। ਤੁਸੀਂ ਆਪ ਵੀ ਗਏ ਸੀ? ਹਾਂ ਸਾਰਾ ਪਿੰਡ ਜੀ ਸਾਡਾ ਗਿਆ। ਮੁਸਲਮਾਨਾਂ ਦਾ? ਹਾਂ ਉੱਤੇ ਕੋਈ ਹਮਲਾ ਸ਼ਮਲਾ ਤਾਂ ਨਹੀਂ ਹੋਇਆ ਰਾਹ ਦੇ ਵਿੱਚ? ਨਾ ਕੋਈ ਹਮਲਾ ਨਹੀਂ, ਹੂੰ ਆਉਂਦੇ ਰਹੇ ਨੇ ਬੰਦੇ ਅੱਗੇ, ਹੂੰ। ਪਰ ਨਹੀਂ ਕੋਈ ਨਹੀਂ ਸੀ ਹੋਇਆ। ਉਸ ਤੋਂ ਬਾਅਦ ਫਿਰ ਜਦੋਂ ਚਲੇ ਗਏ ਹਾਂ ਉਹਨਾਂ ਦੇ ਘਰ ਭਰੇ ਛੱਡ ਕੇ ਗਏ ਉਹ, ਉਹਨਾਂ ਦੇ ਘਰ ਕਿਹਨਾਂ ਲੁੱਟੇ? ਅਸੀਂ ਲੁੱਟਣੇ ਸਨ ਜਿਹੜੇ ਇੱਥੇ ਸਾਂ ਕਿ ਨਹੀਂ ਉਹੀ ਤੇ ਅਸੀਂ ਪੁੱਛਣਾ, ਨਹੀਂ ਉਹ ਤੁਸੀਂ ਲੁੱਟੇ ਜਾਂ ਇੱਥੇ ਦੇ ਜਿਹੜੇ ਪਿੰਡਰ ਸਨ ਉਹਨਾਂ ਨੇ ਲੁੱਟੇ? ਉਹ ਮੇਰਾ ਮਤਲਬ ਇੱਕ ਮੈਂ ਇੱਥੇ ਫਸ ਨਹੀਂ ਗਾ, ਹਾਂਜੀ। ਤੁਸੀਂ ਇਹ ਹਿਸਾਬ ਲਾ ਲਓ। ਹੂੰ ਦੂਜਾ ਹੁਣ ਪਿੰਡ ਪਰਾਂ ਬੈਠਾ, ਹੂੰ ਹੂੰ। ਜਦੋਂ ਅੱਗ ਲੱਗਦੀ ਹੈ ਨਾ, ਹਾਂਜੀ, ਸਭਨੀ ਥਾਂ ਲੱਗਦੀ ਹੈ, ਇੱਕ ਤਾਂ ਨਹੀਂ ਲੱਗਦੀ। ਇਸ ਤਰ੍ਹਾਂ ਹੀ। ਤੇ ਖਰੇ ਉਹ ਜਿਹੜੇ ਪਿੰਡਰ ਸਨ ਉਹਨਾਂ ਕੋਲ ਪਹਿਲਾਂ ਉਹਨਾਂ ਲੁੱਟਿਆ, ਹੂੰ ਪਨਾਹ ਲੈ ਕੇ ਜੀ ਉਹਨਾਂ ਦੇ ਕੋਲ ਰੱਖਦੇ ਰਹੇ ਸਿਉਣਾ ਜਾਂ ਪੈਸੇ ਜਾਂ ਤਗੜੇ ਬੰਦੇ ਕੋਈ ਦੂਜੇ ਕੋਲ, ਹੂੰ ਹੂੰ ਹੂੰ। ਤੇ ਅਗਲਿਆਂ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਤਗੜੇ ਬੰਦੇ ਨੂੰ, ਸਹੀ।
ਮਾੜਿਆਂ ਤੇ ਮਗਰੋਂ ਪਤਾ ਲੱਗਾ ਸਹੀ ਸਹੀ ਵੀ ਅੱਜ ਰਾਤ ਨੂੰ ਸਿੱਖਾਂ ਤੋਂ ਟੁਰ ਜਾਣਾ। ਆਏ ਕਰਦਾ ਹੈ। ਤੇ ਉਸ ਤੋਂ ਬਾਅਦ ਜਿਹੜੇ ਆ ਫਿਰ ਇੱਥੇ ਮਹਾਜਰ ਆਏ, ਹਾਂ ਤਾਂ ਕਿੰਨੀ ਕੁ ਦੇਰ ਬਾਅਦ ਆਏ ਇੱਥੇ? ਇਹ ਛੇਤੀ ਆ ਗਏ, ਉਹ ਪਾਦਰੋਂ ਹੀ ਗਏ, ਹੂੰ। ਇਹ ਇੱਥੋਂ 'ਚ ਆ ਗਏ। ਤੇ ਇਹਨਾਂ ਨੂੰ ਜਿਹੜਾ ਉਹਨਾਂ ਦਾ ਕੋਈ ਮਾਲ ਸੀ ਇਹਨਾਂ ਨੂੰ ਦਿੱਤਾ ਗਿਆ? ਐਵੇਂ ਥੋੜ੍ਹਾ ਥੋੜ੍ਹਾ ਕਹਿਣ ਦੋ, ਇੱਕ ਡੰਗਰ ਕਹਿਣ ਦੋ, ਕਹਿਣ ਜੁੱਲੀ, ਕਹਿਣ ਕੌਲੀ, ਇਸ ਤਰ੍ਹਾਂ ਕਰਕੇ ਦਿੱਤਾ। ਜਦੋਂ ਕਿਤੇ ਥੱਲੇ ਆ ਜਾਏ ਕੋਈ ਕਦੋਂ ਮਾਫ ਕਰਦਾ ਹੈ। ਹਾਂਜੀ। ਹਾਂ ਤੁਸੀਂ ਵੀ ਬਣਾਇਆ ਕੁਛ ਆਪਣਾ ਆਪ ਕੇ? ਕੋਈ ਨਹੀਂ, ਸਭ ਕੁਝ ਹੀ ਬਣਾਇਆ ਹੈ। ਉਹ ਜਦੋਂ 47 ਦੀ ਉਜਾੜੇ ਪਏ ਉਦੋਂ? ਹਾਂ ਕੀ ਹੁੰਦਾ, ਕੁਝ ਨਹੀਂ ਹੁੰਦਾ, ਕਿਸੇ ਦਾ ਹੱਕ ਨਹੀਂ ਰਹਿੰਦਾ, ਉਹ ਨਿਕਲ ਜਾਂਦਾ ਹੈ। ਸਹੀ ਗੱਲ ਹੈ। ਹੁਣ ਇੱਥੇ ਸਾਡੇ ਕੋਲ ਇੱਕ ਜੱਦਣ ਹੁੰਦਾ ਸੀ ਜਲਾ, ਹੂੰ। ਤੇ ਮੈਂ ਹੁਣ ਤੈਨੂੰ ਤੁਹਾਡੇ ਨਾਲ ਗੱਲ ਕਰੀ ਚੱਲ ਮੈਨੂੰ ਕਰ ਦੱਸੋ। ਆਮੀ ਜਲਾ ਹੁੰਦਾ ਸੀ, ਹੂੰ। ਉਹ ਚੋਰੀ ਕਰਦਾ ਸੀ। ਅੱਛਾ ਚੋਰੀ ਕਰਨੀ ਜਮਾਨੇ ਵੱਖਰੀ ਤੇ ਕਰਨੀ ਘੋੜੀ ਤੇ, ਅੱਛਾ। ਘੋੜੀ ਤੇ ਬਹਿ ਕੇ ਚੋਰੀ ਕਰ ਜਾਣਾ ਹੈ ਤੇ ਘੋੜੀ ਤੇ ਜਾਣਾ ਹੈ, ਹੂੰ। ਚੋਰੀ ਕਰਕੇ ਘੋੜੀ ਤੇ ਹੀ ਆਉਣਾ। ਅੱਛਾ। ਉਸ ਜੋੜਾ ਠਾਣਦਾਰ ਹੁੰਦਾ ਸੀ ਇੱਥੇ, ਜਿਉਣਾ? ਜੋੜਾ ਜੋੜਾ। ਉਹਨੂੰ ਵਾਣ ਵਾਲ ਕੇ ਨਾ ਸਾਰਾ ਆਮੀ ਨੂੰ ਮੁੰਝਦਾ, ਇੱਥੋਂ ਲੱਗ ਕੇ ਤੇ ਤੋੜ ਗਿੱਟਿਆਂ ਤੱਕ ਹੂੰ। ਤੇ ਖੂਹ 'ਚ ਪਰਮਾਸ਼ ਲਿਆ। ਤੇ ਆ ਵਿੱਚ ਜਿਹੜੇ ਵਿੱਢੇ ਸਨ ਨਾ, ਇਹਨਾਂ ਦਾ ਗੋਸ਼ਤ ਦਾ ਨਿਕਲ ਆਇਆ ਸੀ। ਹੂੰ। ਤੇ ਉਹ ਠਾਣਦਾਰ ਖੜਾ, ਇੱਕ ਗੁਲਾਮ ਬਾਰੀ, ਹੂੰ। ਇੱਕ ਜੋੜਾ, ਹੂੰ। ਇੱਕ ਮੌਲਵੀ ਜੂਰਦਨ, ਤਰਾਏ ਠਾਣਦਾਰ ਸਨ। ਅੱਛਾ। ਉਸ ਆਖਿਆ ਠਾਣੇਦਾਰਾ ਮੈਨੂੰ ਕਾਹਨੂੰ ਖੂਹ 'ਚ ਖਿੱਚਣਾ? ਮੈਂ ਲੱਗਾ ਹੱਸਣ ਦੇ ਸਿੰਘ ਨੂੰ ਹੱਥ ਪਾਉਣ ਤੇ ਮੈਨੂੰ ਉੱਥੇ ਹੀ ਖਿੱਚ ਲਈ। ਅੱਛਾ। ਹਾਂ ਉਸ ਆਖਿਆ ਬੜਾ ਬੁਰਾ ਕੀਤਾ ਹੈ। ਉਸ ਆਖਿਆ ਫਿਰ ਪਰਮਾ ਛੱਡ ਮੈਨੂੰ। ਲਓ ਜੀ ਉਹਦੇ ਵਿੱਚੋਂ ਨਾ ਵਿੱਢਿਆਂ 'ਚੋਂ ਇਹਨਾਂ ਦਾ ਗੋਸ਼ਤ ਨਿਕਲ ਗਿਆ ਬਾਹਰ। ਉਸ ਆਖਿਆ ਮੇਰੇ ਕੋਲ ਕੁਝ ਨਹੀਂ, ਐਡਾ ਜਲਾ ਤੇ ਚੋਰੀ ਕਰਦਾ ਸੀ ਅੱਠੇ ਪਾਰ ਦੀ। ਅੱਛਾ। ਕੋਈ ਉਹਨੂੰ ਰੋਕਦਾ ਹੁੰਦਾ ਨਹੀਂ ਸੀ, ਐਡਾ ਵਧੀਆ ਜਲਾ ਸੀ। ਤੇ ਬਚ ਗਿਆ ਸੀ ਫਿਰ ਕਿ ਮਾਰ ਦਿੱਤਾ ਗਿਆ? ਬਚ ਗਿਆ। ਅੱਛਾ, ਛੱਡ ਦਿੱਤਾ ਸੀ ਉਹਨੇ? ਹਾਂ ਸਹੀ ਸਹੀ। ਇੱਥੇ ਨੂਰ ਸਾਡੇ ਪਿੰਡ ਪਿੰਡਰ ਇੱਕ ਸੀ ਨੂਰ, ਹੂੰ। ਉਹ ਗਿਆ ਸੀ, ਉਹ ਛਡਾਇਆ ਸੀ ਜਾ ਕੇ। ਉਸ ਤੋਂ ਬਾਅਦ ਕੋਈ ਮਿਲਣ ਆਇਆ ਤੁਹਾਨੂੰ ਸਿੱਖ ਉਧਰੋਂ? ਮੇਰਾ ਖਿਆਲ ਇੱਕ ਵਾਰੀ ਆਇਆ ਕਿ ਦੋ ਵਾਰੀ ਕਿ ਇੱਕ ਵਾਰੀ। ਬਚੂ ਤੇ ਸੋਚੂ ਦੋ ਭਰਾ ਆ। ਮਿਲਿਆ ਸੀ ਤੁਹਾਨੂੰ? ਹਾਂ ਬੜਾ ਖੁਸ਼ ਹੋ ਗਿਆ ਮੇਰੇ। ਹੂੰ। ਹੁਣ ਬਾਬਾ ਜੀ ਉਹ ਲੋਕ ਯਾਦ ਆਉਂਦੇ ਨੇ? ਦੇਖੋ ਮੈਂ ਸਮਝਣਾ ਤਾਂ ਇੱਕ ਤੇਰੀ ਮੇਰੀ ਵਰਤੋਂ ਚੰਗੀ ਹੈ, ਹੂੰ। ਤੇ ਲੋਕ ਕਈ ਕੰਮ ਕਰਦੇ ਫਿਰਦੇ ਨੇ ਚੰਗੇ ਨੇ। ਹੁਣ ਆੜਾ ਆਪਣਾ ਚੌਰੀ ਅਬੂ ਸੀ, ਸਾਨੂੰ ਇਹਦਾ ਬੜਾ ਆਸਰਾ ਹੈ। ਹੂੰ। ਚੋਖੀ ਚੰਗੀ ਮਾੜੀ ਸਾਡੀ ਹੋਣੀ ਨਾ ਗੱਲ, ਤੇ ਲੜਾਈ ਪੜਾਈ ਜਾਂ ਨੇਕੀ ਬਦੀ ਹੋਣੀ ਤੇ ਅੱਗੇ ਆ ਖਲੋਂਦਾ ਸੀ। ਅੱਛਾ। ਮਾਮ ਸੈਣ ਮੇ ਦੋ ਭਰਾ ਜਿਹੜੇ ਹਨ ਚੰਗੇ ਸਨ, ਅੱਛਾ। ਤੇ ਦੂਜੇ ਜਿਹੜੇ ਨੇ ਤੇ ਹੁਣ ਆਪੋ ਆਪਣਾ ਲੋਕ ਲਈ ਫਿਰਦੇ ਨੇ ਸਾਂਭ ਕੇ। ਉਹ ਮੁੰਡੇ ਦੋ ਇੱਕ ਜੋ ਵੱਧ ਤੋਂ ਵੱਧ ਉੱਠੇ ਸਨ। ਸਹੀ ਸਹੀ ਸਹੀ। ਹਾਂ ਚੰਗੇ ਜਣੇ ਵੀ ਚੰਗੇ ਹੋ ਗਏ ਸਨ। ਹੂੰ। ਹਾਂ ਤੇ ਕੰਮ ਵੀ ਕਰਦੇ ਹਨ। ਆ ਦਵਟਿਆ ਖੂਹ ਹੈ ਤੇ ਇੱਥੋਂ ਇੱਟਾਂ ਲਿਆ ਤਾਂ ਮਕਾਨ ਛੱਤੇ ਦਾ ਨੰਗਿਆਂ ਕੋ ਵਿਖਾ ਰਿਹਾ ਨੇ ਉਹਨਾਂ ਕਿਹਾ। ਤੁਹਾਡੀ ਮਾਸ਼ਾਅੱਲਾ 150 ਸਾਲ ਉਮਰ ਹੋ ਗਈ। ਹਾਂ ਤੁਹਾਡੀ ਜ਼ਿੰਦਗੀ ਦਾ ਰਾਜ਼ ਕੀ ਹੈ? ਐਡੀ ਸੋਹਣੀ ਮਾਸ਼ਾਅੱਲਾ ਸਿਹਤ, ਤੁਹਾਡੀ ਸਿਹਤ ਦਾ ਕੀ ਰਾਜ਼ ਹੈ? ਬਸ ਲੱਗੇ ਫਿਰਦੇ ਠੀਕ ਠਾਕ। ਨਹੀਂ, ਕੀ ਤੁਹਾਡੀ ਖੁਰਾਕ ਹੈ? ਕੀ ਖਾਂਦੇ ਹੋ? ਬਸ ਹੁਣ ਬੱਚਿਆਂ ਨਾਲ ਆਪਣਾ ਵਕਤ ਪੂਰਾ ਕਰਨੇ, ਹੁਣ ਕੀ ਕਰਨਾ। ਇੱਧਰ ਆ ਜਾਓ ਨਾ, ਇੱਧਰ ਆ ਕੇ ਦੱਸੋ। ਬੱਚਿਆਂ ਨਾਲ ਹੀ ਵਕਤ ਪੂਰਾ ਕਰੀਦਾ ਪਿਆ। ਅੱਛਾ ਜੀ, ਤੁਸੀਂ ਇਹਨਾਂ ਦੇ ਬਜ਼ੁਰਗਾਂ ਦੇ ਪੋਤੇ ਹੋ? ਜੀ। ਕੀ ਨਾਮ ਹੈ ਤੁਹਾਡਾ? ਮੁਹੰਮਦ ਫੈਸਲ। ਮੁਹੰਮਦ ਫੈਸਲ। ਇਹ ਬਜ਼ੁਰਗਾਂ ਦੀ ਮਾਸ਼ਾਅੱਲਾ ਚੰਗੀ ਭਲੀ ਸਿਹਤ, ਇਹਨਾਂ ਨੇ ਦੱਸਿਆ 150 ਸਾਲ ਉਮਰ ਇਹਨਾਂ ਦੀ। ਹਾਂਜੀ। ਤੇ ਕੀ ਖੁਰਾਕ ਇਹਨਾਂ ਦੀ ਰੱਖੀ ਜੇ ਤੁਸੀਂ? ਖੁਰਾਕ ਤੇ ਪਹਿਲੀਆਂ ਇਹਨਾਂ ਖਾਧੀਆਂ ਨੇ ਜਿਹੜੀਆਂ ਨੇ, ਉਹ ਹੀ ਮਤਲਬ ਸਿਹਤ ਉਹਨਾਂ ਦੀ ਇਸੇ ਤਰ੍ਹਾਂ ਹੈ। ਵੈਸੇ ਤੇ ਹੁਣ ਇਹਨਾਂ ਦੀ ਰੂਟੀਨ ਹੈ, ਅਸੀਂ ਅਲੱਗ ਖਾਣਾ ਖਾਂਦੇ ਹਾਂ, ਜ਼ਿਆਦਾ ਖਾਂਦੇ ਹਾਂ। ਹੂੰ। ਇਹਨਾਂ ਦੀ ਰੂਟੀਨ ਇੱਕ ਸਵੇਰ ਰੋਟੀ, ਇੱਕ ਦੁਪਹਿਰ ਨੂੰ ਤੇ ਇੱਕ ਸ਼ਾਮ ਨੂੰ। ਅੱਛਾ। ਤੇ ਮੈਂ 3 ਦੂਜੀ ਟਾਈਮ ਰੋਟੀ ਨਹੀਂ ਚਾਹ, ਕਦੀ ਖਾਈ। 3 ਟਾਈਮ ਚਾਹ, ਤੇ ਉਸ ਤੋਂ ਇਲਾਵਾ ਇੱਕ ਪੈਕਟ ਸਿਗਰਟ ਦਾ। ਅੱਛਾ, ਸਿਗਰਟ ਬਜ਼ੁਰਗੋ ਪੀਂਦੇ ਹੋ? ਹਾਂ ਕਿਦੋਂ ਦੇ ਪੀਂਦੇ ਹੋ?
ਬੜੀ ਦੇਰ ਦੇ। ਇੱਕ ਦੋ ਦਫਾ ਮਤਲਬ ਹੋਇਆ ਕੋਈ ਮਸਲਾ ਬਣਿਆ ਕੀ ਬੁਖਾਰ ਨਹੀਂ ਹੋਇਆ ਅੱਜ ਤੱਕ? ਹਾਂ ਨਾ ਮਤਲਬ ਕੋਈ ਮਸਲਾ ਬਣਿਆ ਪੇਚਸ ਵਗੈਰਾ ਦਾ। ਇੱਕ ਦਫਾ ਇਹਨਾਂ ਨੂੰ ਸੱਪ ਵੱਢ ਗਿਆ ਸੀ ਇਸ ਜਗ੍ਹਾ ਤੇ, ਅੱਛਾ ਐਡਾ ਮੋਟਾ, ਇਸ ਤਰ੍ਹਾਂ ਪਕੜ ਕੇ ਖਿੱਚ ਲਿਆ, ਇੱਥੋਂ ਬੰਨ ਛੜੀ। ਅੱਛਾ ਖੁਦ ਹੀ ਫੜ ਲਿਆ ਇਹਨਾਂ ਨੇ? ਆ ਫੜ ਕੇ ਲਾ ਦਿੱਤਾ, ਲੱਤ ਬੰਨ ਛੜੀ ਤੇ ਲੱਤ ਮੈਂ ਖੁਦ ਵੇਖੀ ਕਿੰਨੀ ਦੇਰ ਇੰਨੀ ਮੋਟੀ ਰਹੀ ਹੈ। ਕੋਈ ਦਵਾਈ ਨਹੀਂ ਲਈ, ਕੋਈ ਗੱਲ ਨਹੀਂ ਕੀਤੀ, ਆਪ ਹੀ ਸੈੱਟ ਹੋ ਗਏ। ਤੇ ਖਾਣਾ ਇਹਨਾਂ ਦਾ ਤੁਹਾਨੂੰ ਦੱਸਿਆ ਸਿਹਤ ਦਾ ਰਾਜ਼ ਇਹ ਹੀ ਹੈ ਕਿ ਪੈਦਲ ਵਾਕ ਬੜੀ ਕਰਦੇ ਨੇ, ਚੱਲਦੇ ਬਹੁਤ ਨੇ। ਤੁਹਾਨੂੰ ਦੱਸਿਆ ਨਾ ਮਤਲਬ ਐਡੀ ਦੂਰ ਡੇਰਾ ਹੈ 2 ਕਿਲੋਮੀਟਰ ਤੇ, ਤੇ ਉੱਥੇ ਪੈਦਲ ਡੇਲੀ ਜਾਂਦੇ ਨੇ ਸਵੇਰੇ ਸਵੇਰੇ। ਅੱਛਾ ਉੱਥੇ ਅਸੀਂ ਸੌਂ ਕੇ ਉੱਠਨੇ ਆ, ਵਾਕ ਕਰਨ ਜਾਂਦੇ ਨੇ? ਹਾਂ, ਤੇ ਜਾਂ ਮਤਲਬ ਪੱਠੇ ਲੈ ਆਉਂਦੇ ਉੱਥੋਂ ਥੋੜੇ ਬਹੁਤ। ਪੱਠੇ ਐਸ ਉਮਰ 'ਚ ਵੀ ਲੈ ਆਉਂਦੇ ਨੇ? ਹਾਂ ਚੁੱਕ ਕੇ ਲੈ ਆਉਂਦੇ ਨੇ। ਰੋਜ਼ ਲਾਉਣਾ। ਇੰਨੇ ਮੈਂ ਨਹੀਂ ਚੁੱਕ ਕੇ ਲਿਆ ਸਕਦਾ ਐਡੀ ਦੂਰੋਂ ਜਿੰਨੇ ਲੈ ਕੇ ਆਉਂਦੇ ਨੇ। ਬਾਬਾ ਜੀ ਤੁਸੀਂ ਲੈ ਆਉਂਦੇ ਹੋ ਪੱਠੇ ਚੁੱਕ ਕੇ? ਹਾਂ ਇਹ ਜਦੋਂ ਆਏ ਨਾ ਨਾਦਰ ਵਾਲੇ, ਇਹ ਹੁਣ ਕਰਨ ਵਾਸਤੇ ਮਰਦਮਸ਼ੁਮਾਰੀ, ਤੇ ਉਹ ਨਾ ਦਾਦੇ ਰਾਂ ਦਾ ਸ਼ਨਾਖਤੀ ਕਾਰਡ ਵੇਖਿਆ ਤੇ ਘਰ ਦਾ ਮੈਂ ਤਾਂ ਨਹੀਂ ਸੀ ਘਰ, ਤੇ ਪੁੱਛਿਆ ਕਿ ਬਈ ਇਹ ਬਜ਼ੁਰਗ ਹਲੇ ਤੱਕ ਜ਼ਿੰਦਾ ਨੇ? ਅੰਮੀ ਨੇ ਆਖਿਆ ਹਾਂ ਜ਼ਿੰਦਾ ਨੇ। ਤੇ ਉਹਨਾਂ ਆਖਿਆ ਕਿੱਥੇ ਨੇ? ਇਧਰੋਂ ਪੱਠੇ ਚੁੱਕ ਕੇ ਲਗੇ ਆਉਂਦੇ ਹਨ, ਆਂਦੇ ਨੇ ਉਹ ਲਗੇ ਹੁੰਦੇ ਨੇ। ਉਹ ਵੀ ਹੈਰਾਨ ਪਰੇਸ਼ਾਨ ਹੋ ਗਿਆ ਕਿ ਇੰਨੀ ਉਮਰ ਦੇ ਬਜ਼ੁਰਗ ਨੇ ਤੇ ਪੱਠੇ ਚੁੱਕ ਕੇ ਹਲੇ ਵੀ। ਆ ਸੂਲਾਂ ਮੈਂ ਹੀ ਲੈਣਾ ਕੰਡੇ, ਹਾਂਜੀ ਆ ਕੰਡੇ ਮੈਂ ਹੀ ਲੈਣਾ ਚੁੱਕ ਕੇ ਸਿਰ ਤੇ। ਜਿੰਨਾ ਵੀ ਪੈਣ ਤੇ ਬਗੈਰ ਸੋਟੀ ਤੋਂ ਟੋਰਦੇ ਨੇ। ਮਾਸ਼ਾਅੱਲਾ ਜੀ। ਆ ਕੰਡੇ ਨੂੰ ਹੱਥ ਨਹੀਂ ਲਾ ਸਕਦਾ ਬੰਦਾ। ਤੇ ਉਹ ਜਿਹੜਾ ਤੁਸੀਂ ਪੁੱਛ ਰਹੇ ਸੋ ਨਾ ਕਿ ਇਹਨਾਂ ਨੇ ਕੀ ਇਕੱਠਾ ਕੀਤਾ ਤੇ ਕੀ ਮਤਲਬ ਬਣਿਆ। ਹਾਂਜੀ ਉਹ ਜਿਹੜੇ ਮੇਰੇ ਦਾਦਾ ਸਨ ਨਾ, ਦਾਦੇ ਰਾਂ ਦੇ ਵਾਲ ਸਾਹਿਬ, ਹਾਂਜੀ ਉਹ ਵਪਾਰੀ ਸਨ, ਠੀਕ ਹੈ। ਤੇ ਉਹ ਇੱਥੇ ਖੈਰੂ ਦੇ ਵਾਲਾ ਹੁੰਦਾ ਸੀ, ਉਹਦੇ ਕੋਲ ਰੱਖ ਕੇ ਗਏ ਸਨ ਆਪਣਾ। ਉਹ ਮਤਲਬ ਮੇਰੀ ਨਾਨੀ ਤੇ ਜਿਹੜੇ ਸਨ ਨਾ ਭੈਣ ਭਰਾ ਨੇ ਦੋਵੇਂ। ਅੱਛਾ ਅੱਛਾ। ਉਹ ਸਟੋਰੀ ਸੁਣਾਉਂਦੇ ਨੇ ਕਿ ਜਿਹੜੇ ਸਾਡੇ ਵਾਲਾ ਸਨ ਉਹ ਪੈਸੇ ਨੂੰ ਡੇਲੀ ਧੁੱਪ ਲਵਾਉਂਦੇ ਹੁੰਦੇ ਹਨ। ਅੱਛਾ ਹਫ਼ਤੇ ਬਾਅਦ ਇੰਨੇ ਪੈਸੇ ਸਨ। ਉਹ ਜੀ ਮੱਠ ਭਰੇ ਸੋਨੇ ਤੇ ਚਾਂਦੀ ਦੇ ਮੱਠ ਸਿੱਕੇ ਭਰੇ ਉਹਨਾਂ ਚਾਂਦੀ ਦੇ ਰੁਪਈਆਂ ਨਾਲ। ਕੌਣ ਰੱਖ ਕੇ ਗਿਆ ਸੀ ਬਜ਼ੁਰਗੋ? ਮੇਰਾ ਮਾਂ ਪਿਓ, ਮੇਰੀ ਮਾਂ ਤੇ ਮੇਰਾ ਪਿਓ। ਉਦੋਂ ਦੇ ਦੌਰ ਦੇ ਹਨ ਨਾ ਇਹਨਾਂ ਦੇ ਕੋਲ, ਮਤਲਬ ਤੁਸੀਂ ਕਹਿ ਰਹੇ ਹੋ ਨਾ ਕਿ ਤੁਸੀਂ ਕੀ ਇਕੱਠਾ ਕੀਤਾ, ਤੇ ਉਹ ਫਿਰ ਵਪਾਰ ਕਰਨ ਵਾਸਤੇ ਸਿੰਧ ਚ ਗਿਆ। ਉਹ ਮਾਨਤ ਤਰੀ ਸੀ, ਉਹਨਾਂ ਖਾੜੀ ਸੀ। ਹਾਂਜੀ ਅਮਾਨਤ ਰੱਖੀ ਉਹਨਾਂ ਕੋਲ। ਤੁਸੀਂ ਰੱਖੀ ਇਮਾਨਤ? ਹਾਂ ਦਾਦੇ ਰਾਂ ਇਹਦੇ ਕੋਲ? ਮੈਂ ਵੀ ਇੱਕੋ ਜਿਹੀ ਸਨ, ਦੋ ਪਿਓ ਪੁੱਤਰ ਕੇ। ਖੈਰੂ ਆਉਂਦੇ ਹਨ। ਅੱਛਾ ਦੇ ਹੁੰਦਾ ਸੀ, ਉਹਦੇ ਕੋਲ ਰੱਖੀ ਸੀ। ਤੇ ਉਹ ਉੱਥੇ ਗਿਆ ਤੇ ਉਹਨਾਂ ਦੇ ਨਾਲ ਕੋਈ ਮਹੀਨਾ ਦੋ ਵਾਪਸ ਨਾ ਆਏ, ਉਹਨਾਂ ਦੀ ਚੋਰੀ ਹੋ ਗਈ। ਉਹ ਜਿਹੜਾ ਨਾਲ ਲਗਿਆ ਸਨ ਮਾਲ ਉਹ ਖਾ ਗਿਆ, ਤੇ ਆਪ ਮਾਨਤ ਦੇ ਤੌਰ ਤੇ ਇੱਥੇ ਪੈਸੇ ਰੱਖ ਕੇ ਗਿਆ ਹੁਣ। ਤੇ ਇਹਨਾਂ ਦੇ ਪਿੱਛੋਂ ਵਾਪਸ ਆਏ ਤੇ ਨਾ ਕਹੀ ਸਾਡੇ ਕੋਲ ਕੋਈ ਮਾਨਤ ਨਹੀਂ। ਮਤਲਬ ਪਿੰਡ ਦੇ ਵਿੱਚ ਕਾਫੀ ਜਗ੍ਹਾ ਹੁੰਦੀਆਂ ਹਨ ਇਹਨਾਂ ਦੀਆਂ ਦਾਦੇ ਰਾਂ ਦੀਆਂ, ਮੇਨ ਪਿੰਡ ਦੇ ਵਿੱਚ ਇੱਥੇ ਨਾ। ਤੇ ਉਹ ਸਾਰੀਆਂ ਜਿਹੜੀਆਂ ਨਾ ਫਿਰ ਆਹਿਸਤਾ ਆਹਿਸਤਾ ਸਿਵਨਾ ਮੇ ਸਾਰਾ ਹੀ ਖਾ ਗਿਆ ਸੀ। ਸੋਨਾ ਵੀ ਖਾ ਗਏ? ਹਾਂ। ਅੱਛਾ ਜਿਨ੍ਹਾਂ ਨੇ ਮਾਨਤ ਖਾਧੀ ਸੀ ਉਹ ਹੁਣ ਇੱਥੇ ਰਹਿੰਦੇ ਨੇ ਪਿੰਡ ਦੇ ਵਿੱਚ ਹੀ? ਨਾ ਉਹਦੇ ਮਰ ਗਿਆ ਉਦੋਂ ਹੀ। ਹਾਂਜੀ ਉਹ ਦੂਜੇ ਦਿਨ ਉਹਦੇ ਪੁੱਤਰ ਮਰ ਗਿਆ ਤੇ ਉਦੋਂ ਹੀ ਉਹ ਮਰ ਗਿਆ ਦੂਜੇ ਦਿਨ। ਦੂਜੇ ਦਿਨ? ਹਾਂ ਉਹ ਕੁਰਾਨ ਚੁੱਕ ਲਿਆ ਸੀ ਨਾ। ਕੁਰਾਨ ਚੁੱਕਿਆ। ਕੀ ਤੁਹਾਡੇ ਬਜ਼ੁਰਗ, ਤੁਸੀਂ ਗਏ ਸੀ ਕਿ ਤੁਹਾਡੇ ਬਜ਼ੁਰਗ ਗਏ ਸੀ ਉਹਦੇ ਕੋਲ? ਉਹ ਥੂਦਿਆਂ ਤੋਂ ਨਾ ਬੰਦੇ ਪਰੇ ਬਣ ਕੇ ਆਈ। ਅੱਛਾ ਕੁਰਾਨ ਚੁੱਕਣਾ ਤੇ ਚਲੋ ਅਸੀਂ ਇਹਦੇ ਨਾਲ ਚੱਲਦੇ ਆ। ਉਹ ਫਿਰ ਮਸੀਤੇ ਚ ਜਿਵੇਂ ਵਾਲੇ ਦਿਨ ਚੁੱਕਿਆ ਸਵੇਰੇ। ਪੂਰਾ ਪਿੰਡ ਸੀ ਇੱਥੋਂ ਦਾ ਵੀ? ਹਾਂ ਤੇ ਵੇਖਿਆ ਤੇ ਅਜੇ ਉਹ ਮਸੀਤੇ ਬੜਾ ਹੀ ਹੈ ਨਾ। ਤੇ ਮਗਰ ਉਸੇ ਬੰਦਾ ਹੀ ਆ ਗਿਆ, ਲੋ ਤੇਰਾ ਪੁੱਤਰ ਮਰ ਗਿਆ। ਪੁੱਤਰ ਜਵਾਨ ਸੀ? ਤੇਰੇ ਨਾਲ ਭਾਰਾ ਨਹੀਂ ਉਹਦੇ ਨਾਲ। ਮਤਲਬ ਇੱਕ ਝੂਠਾ ਕੁਰਾਨ ਚੁੱਕੀ ਉਹਦਾ ਕੋਈ ਤਾਂ। ਅੱਛਾ ਉਹਨੇ ਕੁਰਾਨ ਚੁੱਕ ਲਿਆ ਫਿਰ ਵੀ? ਸੱਤ ਪੁੱਤਰ ਮਾਰੇ ਉਹਦੇ? ਹਾਂ ਧਰਤੀ ਹੱਥ ਲੱਗ ਗਿਆ, ਇੱਕ ਲੂਲਾ ਹੋ ਗਿਆ ਤੇ ਦੂਜੇ ਮਰ ਗਏ। ਆ ਵੀ ਮਰ ਗਿਆ, ਟੱਬਰ ਵੀ ਮਰ ਗਿਆ, ਨਾਮੋ ਨਿਸ਼ਾਨ ਹੀ ਖਤਮ ਹੋ ਗਿਆ। ਆ ਬਾਬਾ ਜੀ ਜਦੋਂ ਤੁਸੀਂ ਜਵਾਨੀ ਵਕਤ ਕਿਹੜੀ ਖੁਰਾਕ ਖਾਂਦੇ ਸੀ ਉਦੋਂ ਤੋਂ ਲੈ ਕੇ ਹੁਣ ਤੱਕ? ਕਿੰਨਾ ਦੁੱਧ ਪੀਂਦੇ ਸੀ? ਮੇਰੀ ਮਾਂ ਮੈਨੂੰ 8 ਦਿਨ ਘਿਓ ਦੇ ਛੱਡਦੀ ਸੀ ਇੱਕ ਸੇਰ ਤਾਂ ਆ ਕੇ। ਜੋ ਮਗਰ ਸੀ ਮੇਰਾ ਇੱਕ ਸੇਰ ਘਿਓ ਪੀਂਦਾ ਹੁੰਦਾ। ਜਦੋਂ ਅਸੀਂ ਛੋਟੇ ਛੋਟੇ ਸਾਂ ਉਦੋਂ ਵੀ ਦਾਦਾ ਸਰਦੀਆਂ 'ਚ ਭਾਂਡੇ ਬਣਾ ਕੇ ਨਹੀਂ ਉਹ ਦੇਸੀ ਹੁੰਦੇ ਨੇ ਸਿਸਟਮ, ਘਿਓ ਸ਼ਿਓ ਪਾ ਕੇ ਹਰ ਸਰਦੀ 8 ਦਿਨ ਮੈਂ ਪੀਂਦਾ ਹਾਂ ਇੱਕ ਸੇਰ ਸਰਦੀ ਘਿਓ। ਉਹ ਇਹਨਾਂ ਦੀ ਖੁਰਾਕ ਹੈ ਸਰਦੀ ਪਚ ਜਾਂਦਾ ਇਹ? ਬਿਲਕੁਲ ਪਚਦਾ। ਉਹਨਾਂ ਨੂੰ ਹਲੇ ਵੀ ਪਚ ਜਾਂਦਾ ਹੈ, ਸਾਨੂੰ ਨਹੀਂ ਪਚਦਾ, ਇਹਨਾਂ ਨੂੰ ਪਚ ਜਾਂਦਾ ਹੈ। ਤੇ ਸ਼ਾਦੀ ਕਿਹੜੇ ਸੰਨ 'ਚ ਹੋਈ ਸੀ? ਪਾਕਿਸਤਾਨ ਬਣਨ ਤੋਂ ਪਹਿਲੇ ਹੋਈ ਸੀ ਕਿ ਬਾਅਦ ਹੋਈ ਸੀ? ਸ਼ਾਦੀ? ਹਾਂ ਸ਼ਾਦੀ ਤੇ ਡੇਟ ਹੋਈ ਹੈ ਮੇਰੀ। ਲੇਟ ਹੋਈ ਹੈ? ਤੇ ਮਾਂ ਜੀ ਹੈਗੇ ਨੇ? ਨਾ ਉਹ ਚੱਲ ਮੇਰੇ ਗਏ। ਪੈਦਾ ਹੋਣ ਤੋਂ ਹੀ ਪਹਿਲਾਂ। ਕਿੰਨੇ ਸਾਲ ਹੋ ਗਏ ਮਾਂ ਜੀ ਫੌਤ ਹੋਏ ਨੂੰ? ਕਿਉਂ ਪਤਾ ਹੀ ਕੋਈ। ਹਾਂਜੀ ਅੱਬੂ ਰਾਂ ਦੀ ਸ਼ਾਦੀ ਤੋਂ ਪਹਿਲਾਂ ਹੋਤ ਹੋਇਆ।
35 ਸਾਲ ਦਾਦੀ ਫੋਤ ਹੋਇਆ ਨੂੰ ਹੋ ਗਏ ਨੇ ਅੱਗੋਂ ਤੁਸੀਂ ਆਪ ਹਿਸਾਬ ਲਾਓ। ਤੁਹਾਨੂੰ ਦੱਸਿਆ ਹੈ, ਜਿਹੜੇ ਮੇਰੇ ਫੁੱਫੋ ਨੇ ਨਾ ਵੱਡੇ, ਉਸ ਟਾਈਮ ਉਹਨਾਂ ਦੀ ਪੋਤਰੀ ਦੀ ਵੀ ਅੱਗੋਂ ਬੇਟੀ ਹੋ ਗਈ। ਅੱਛਾ, ਉਹਨਾਂ ਦੀ ਪੋਤੀ ਦੀ ਵੀ ਅੱਗੋਂ ਬਾਬਾ ਦੀ ਬੇਟੀ। ਪੜਤੋਤੇ ਚੜਤੋਤੇ ਇਹਨਾਂ ਦੇ ਮਾਸ਼ਾਅੱਲਾ। ਆ ਜਿਹੜਾ ਅੱਗੇ ਇਹਨਾਂ ਨੇ ਝੋਲੀ 'ਚ ਬਿਠਾਇਆ ਸੀ ਨਾ, ਇਹ ਕਹਿ ਲਓ ਕਿ ਪੋਤਰੀ ਦਾ ਬੇਟਾ ਹੈ, ਠੀਕ ਹੈ। ਤੇ ਅੱਗੋਂ ਫੁੱਫੋ ਦੀ ਜਿਹੜੀ ਪੋਤਰੀ ਹੈ ਨਾ, ਉਹਦੀ ਵੀ ਬੇਟੀ ਹੋ ਗਈ। ਜਦੋਂ ਬਾਬਾ ਜੀ ਅੰਗਰੇਜ਼ ਦਾ ਦੌਰ ਸੀ, ਜੀ ਉਦੋਂ ਤੁਸੀਂ ਤੇ ਵੇਖੇ ਹੋਣੇ ਨੇ ਇੱਥੇ ਅੰਗਰੇਜ਼ ਵੀ ਆਮ ਸ਼ਿਕਾਰ ਸ਼ਕੂਰ ਕਰਦੇ। ਇੱਥੇ ਸਾਡੇ ਕੋਲ ਹੁੰਦੇ ਹਨ, ਆ ਜਾਂਦੇ ਨੇ ਚੋਖੇ, ਹਾਂਜੀ, ਇੱਥੇ ਤੰਬੂ ਲਾਉਂਦੇ ਹੁੰਦੇ ਸਨ ਕਿੱਥੇ? ਆ ਪਿੰਡ ਦੇ ਨਾਲ। ਆ ਰੁਕਦੇ ਤੇ ਨੇ ਭਾਈ, ਹਾਂਜੀ। ਇਹਨਾਂ ਰੁੱਖਾਂ ਤੋਂ ਪਰਲੇ ਪਾਸੇ ਮਹੀਨਾ ਮਹੀਨਾ 2 ਮਹੀਨੇ ਰਹਿੰਦੇ ਹਨ। ਹੂੰ। ਚੋਖੇ ਸਿੱਖ ਆਉਂਦੇ ਅੰਗਰੇਜ਼। ਅੱਛਾ, ਅੰਗਰੇਜ਼। ਹਾਂ, ਤੇ ਉਹਨਾਂ ਸ਼ਿਕਾਰ ਲਾਮਾ ਮਾਰ ਕੇ ਲਿਆਉਣਾ, ਹੂੰ। ਇਹ ਖਾਂਦੇ। ਸਹੀ ਸਹੀ ਸਹੀ। ਪਹਿਲਾਂ ਮੁਗਲ ਹੁੰਦੇ ਹਨ, ਹੂੰ। ਪਹਿਲਾਂ ਚਿਗਾਤੇ ਹਨ, ਅੱਛਾ ਚਿਗਾਤਿਆਂ ਦੇ ਪਿੱਛੇ ਮੁਗਲ ਆ ਗਏ। ਅੱਜ ਇਹਨਾਂ ਨੂੰ ਲੁਹਾਰ ਸੀ ਆਣੇ, ਅੱਛਾ। ਤੇ ਉਦੋਂ ਪਿੱਛੇ ਫਿਰ ਅੰਗਰੇਜ਼ ਆ ਗਿਆ। ਅੰਗਰੇਜ਼ ਦੀ ਬਾਈ ਚੰਗੀ ਅੰਗਰੇਜ਼ ਦੀ ਬਾਦਸ਼ਾਹੀ ਦੇ ਵਿੱਚ ਨਾ ਦੁਨੀਆ ਬੜੀ ਆਜ਼ਾਦ ਰਹੀ ਹੈ। ਅੱਛਾ, ਹਾਂ, ਠੀਕ ਹੈ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।